ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ ਵਿਊਅਰਸ। 2 ਸਾਲ ਪਹਿਲਾਂ 5 ਅਗਸਤ 2012 ਨੂੰ ਵਿਸਕਾਂਸਨ ਸਟੇਟ ਦੇ ਓਕ ਕ੍ਰੀਕ ਸਿਟੀ ਵਿੱਚ ਇੱਕ ਨਸਲਵਾਦੀ ਹੱਤਿਆਰੇ ਨੇ 6 ਸਿੱਖਾਂ ਨੂੰ, ਜਿਨ੍ਹਾਂ ਵਿੱਚ ਬੀਬੀ ਪਰਮਜੀਤ ਕੌਰ ਵੀ ਸ਼ਾਮਿਲ ਸਨ, ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ। ਭਾਵੇਂ ਇਸ ਹੱਤਿਆਕਾਂਡ ਤੋਂ ਬਾਅਦ ਓਬਾਮਾ ਐਡਮਿਨਿਸਟ੍ਰੇਸ਼ਨ ਨੇ ਸਿੱਖਾਂ ਦਾ ਪੂਰਾ ਸਾਥ ਦਿੱਤਾ, ਅਮਰੀਕਨ ਝੰਡੇ ਇੱਕ ਹਫ਼ਤਾ ਝੁਕਾ ਕੇ ਰੱਖੇ ਗਏ ਅਤੇ ਫਰਸਟ ਲੇਡੀ ਮਿਸ਼ੇਲ ਓਬਾਮਾ ਪੀੜਤ ਪਰਿਵਾਰਾਂ ਕੋਲ ਹਮਦਰਦੀ ਪਹੁੰਚਾਉਣ ਲਈ ਪਹੁੰਚੀ। ਆਮ ਅਮਰੀਕਨਜ਼ ਨੇ ਵੀ ਸਿੱਖਾਂ ਨਾਲ ਪੂਰੀ ਹਮਦਰਦੀ ਜਤਾਈ, ਪਰ ਅਫਸੋਸ ਸਿੱਖਾਂ ਦੇ ਖਿਲਾਫ ਨਸਲੀ ਨਫ਼ਰਤ ਦੀਆਂ ਘਟਨਾਵਾਂ ਅਜੇ ਵੀ ਜਾਰੀ ਹਨ। ਪਿਛਲੇ ਦਿਨੀ ਨਿਊਯਾਰਕ ਵਿੱਚ ਇੱਕ ਨਸਲਵਾਦੀ ਟਰੱਕ ਡਰਾਈਵਰ ਨੇ ਇੱਕ ਸਿੱਖ ਨੌਜਵਾਨ ਦੇ ਉੱਪਰ ਟਰੱਕ ਚੜ੍ਹਾ ਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ, ਜੋ ਕਿ ਇਸ ਵੇਲੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਵਿਊਅਰਸ, ਅੱਜ ਅਸੀਂ ਇਸ ਇਸ਼ੂ ਅਤੇ ਹੋਰ ਪੰਥਕ ਮਸਲਿਆਂ ਸੰਬੰਧੀ 2 ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਪ੍ਰਿਤਪਾਲ ਸਿੰਘ ਜੀ ਨਾਲ, ਕੋਆਰਡੀਨੇਟਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਅੱਜ ਅਸੀਂ ਤੁਹਾਡੇ ਨਾਲ ਵੱਖ-ਵੱਖ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਨਾ ਚਾਹਾਂਗੇ, ਜਿਸ ਤਰ੍ਹਾਂ ਓਕ ਟਰੀ ਦੀ ਨਸਲਵਾਦੀ ਘਟਨਾ ਨੂੰ ਵਾਪਰਿਆਂ 2 ਸਾਲ ਬੀਤ ਚੁੱਕੇ ਨੇ, ਇਸ 2nd ਐਨੀਵਰਸਰੀ ਦੇ ਮੌਕੇ ਤੇ ਤੁਸੀਂ ਸਾਡੇ ਸਿੱਖ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਇਹ ਇੱਕ ਬਹੁਤ ਹੀ ਮੰਦਭਾਗੀ ਘਟਨਾ ਸੀ ਜੋ ਕਿ ਅਮਰੀਕਾ ਵਰਗੇ ਇੱਕ ਡੈਮੋਕ੍ਰੈਟਿਕ ਕੰਟਰੀ ਵਿੱਚ ਹੋਈ ਜੀ। ਪਰ ਨਾਲ ਦੀ ਨਾਲ ਅਸੀਂ ਉਦੋਂ ਵੀ ਤੇ ਹੁਣ ਵੀ ਇਸ ਗੱਲ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਸੀ ਕਿ ਜਿਸ ਤਰ੍ਹਾਂ ਅਮਰੀਕਨ ਸਰਕਾਰ ਨੇ, ਐਡਮਿਨਿਸਟ੍ਰੇਸ਼ਨ ਨੇ ਅਤੇ ਅਮਰੀਕਨ ਭਾਈਚਾਰੇ ਨੇ ਉਸ ਦੁੱਖ ਦੀ ਘੜੀ ਵਿੱਚ ਸਿੱਖਾਂ ਦਾ ਸਾਥ ਦਿੱਤਾ ਔਰ ਹਰ ਕੋਸ਼ਿਸ਼ ਕੀਤੀ ਕਿ ਜਿਹੜੇ ਸਾਡੇ ਭਾਵਨਾਵਾਂ ਹਨ ਉਹਨਾਂ ਦੇ ਅਨੁਸਾਰ ਉਹਨਾਂ ਦੀ ਕਦਰ ਕੀਤੀ ਉਹਨਾਂ ਨੇ, ਅਤੇ ਸਾਨੂੰ ਪੂਰਨ ਭਰੋਸਾ ਦਿਵਾਇਆ ਕਿ ਅਸੀਂ ਜਿਹੜਾ ਸਮੁੱਚੀ ਸਰਕਾਰ, ਸਮੁੱਚਾ ਜਿਹੜਾ ਇੱਥੋਂ ਦਾ ਲੋਕਤੰਤਰ ਦੇ ਜਿੰਨੇ ਵੀ ਹਿੱਸੇ ਨੇ ਉਹ ਸਾਡੇ ਨਾਲ ਨੇ। ਭਾਵੇਂ ਉਹਦੇ ਵਿੱਚ 6 ਸਿੱਖਾਂ ਦੇ ਵਿੱਚ ਜਿਹਨਾਂ ਦੀ ਜਾਨਾਂ ਗਈਆਂ, 4 ਹਿੰਦੁਸਤਾਨ ਦੇ ਸਿਟੀਜ਼ਨ ਸੀ, ਪਰ ਫਿਰ ਵੀ ਸਤਿਕਾਰ ਦੇ ਵਜੋਂ ਉਹਨਾਂ ਨੇ ਜਿਹੜੇ ਝੰਡੇ ਸੀਗੇ ਉਹ ਪੂਰੇ 1 ਹਫ਼ਤੇ ਵਾਸਤੇ ਟਿਕਾਈ ਰੱਖੇ। ਔਰ ਇਕੱਲਾ ਇਹ ਨਹੀਂ, ਅਮਰੀਕਾ ਦੇ ਵਿੱਚ ਅਮਰੀਕਨ ਸਰਕਾਰ ਦਾ ਅਮਰੀਕਨ ਝੰਡਾ ਦੁਨੀਆ ਦੇ ਜਿੱਥੇ ਕਿਤੇ ਵੀ, ਚਾਹੇ ਉਹ ਸਮੁੰਦਰੀ ਜਹਾਜ਼ਾਂ ਵਿੱਚ ਵੀ ਸੀ, ਉੱਥੇ ਵੀ ਟਿਕਾ ਕੇ ਉਹਨਾਂ ਨੇ ਰੱਖੇ। ਇੱਕ ਬਹੁਤ ਵੱਡੇ ਉਹਨਾਂ ਸਾਡੇ ਜਾਣ ਵਾਲੇ ਸ਼ਹੀਦਾਂ ਪ੍ਰਤੀ, ਇੱਕ ਉਹਨਾਂ ਦੇ ਮਾਨ ਸਨਮਾਨ ਪ੍ਰਤੀ ਇੱਕ ਬਹੁਤ ਇਹਨਾਂ ਦੀ ਵਧੀਆ ਕਾਰਵਾਈ ਸੀ, ਜਿਸ ਦਾ ਅਸੀਂ ਅਮਰੀਕਨ ਸਰਕਾਰ ਦਾ ਉਦੋਂ ਵੀ ਧੰਨਵਾਦ ਕਰਦੇ ਸੀ, ਹੁਣ ਵੀ ਧੰਨਵਾਦ ਕਰਦੇ ਹਾਂ। ਨਾਲ ਦੀ ਨਾਲ ਹੀ ਮੈਂ ਇਹ ਵੀ ਗੱਲ ਜ਼ਰੂਰ ਸੰਗਤਾਂ ਨੂੰ ਯਾਦ ਕਰਾਉਣੀ ਚਾਹੁੰਦਾ ਕਿ ਜਿਸ ਦੇਸ਼ ਦੇ ਅਸੀਂ ਮੁੱਢਲੇ ਤੌਰ ਤੇ ਵਾਸੀ ਹਾਂ, 1984 ਦੇ ਵਿੱਚ ਉੱਥੇ ਹਜ਼ਾਰਾਂ ਹੀ ਸਿੱਖਾਂ ਦਾ, ਜਿਨ੍ਹਾਂ ਵਿੱਚ ਬੱਚੇ, ਬੀਬੀਆਂ, ਬਜ਼ੁਰਗ ਵੀ ਸ਼ਾਮਲ ਸਨ। ਔਰ ਸੁਪਰੀਮ ਕੋਰਟ ਦੇ ਜੱਜਾਂ ਨੇ ਖੁਦ ਆਪਣੀ ਅੱਖਾਂ ਦੇ ਨਾਲ ਉਹ ਕਈਆਂ ਗਲੀਆਂ ਦੇ ਵਿੱਚ ਇਹ ਜੋ ਦਰਦਨਾਕ ਘਟਨਾਵਾਂ ਦੇਖੀਆਂ, ਪਰ ਅੱਜ ਤੱਕ ਜਿਹੜੇ ਉਹ ਕਤਲ ਨੇ ਜਾਂ ਜਿਹੜੇ ਹਥਿਆਰੇ ਨੇ ਉਸੇ ਤਰ੍ਹਾਂ ਗਲੀਆਂ ਦੇ ਵਿੱਚ ਦੰਦ ਲਾਉਂਦੇ ਫਿਰਦੇ ਨੇ, ਉਹਨਾਂ ਨੂੰ ਸਜ਼ਾ ਦੇਣ ਵਾਲਾ ਕੋਈ ਨਹੀਂ। ਜੇ ਕਿਤੇ ਸਜ਼ਾਵਾਂ ਹੋਈਆਂ ਵੀ ਤਾਂ ਬੜੀਆਂ ਮਾਮੂਲੀ ਜੀਆਂ, ਤੇ ਉਹ ਬਾਅਦ ਦੇ ਵਿੱਚ ਕਿਸੇ ਦੀ ਸਜ਼ਾ ਮਾਫੀ ਹੋ ਗਈ, ਕਿਸੇ ਦੀ ਸਜ਼ਾ ਖਤਮ ਹੋ ਗਈ। ਸੋ ਫਿਰ ਅਸੀਂ ਅਮਰੀਕਨ ਸਰਕਾਰ ਦਾ ਇਸ ਗੱਲ ਤੇ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਉਸ ਦੁੱਖ ਦੀ ਘੜੀ 'ਚ ਸਾਡਾ ਸਾਥ ਦਿੱਤਾ ਅਤੇ ਹਰ ਸੰਭਵ ਕੋਸ਼ਿਸ਼ ਕੀਤੀ ਕਿ ਜਿਹੜੀਆਂ ਸਾਡੀ ਜਿਹੜੇ ਭਾਵਨਾਵਾਂ ਉਹਨਾਂ ਨੇ ਕਦਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅਤੇ ਮੈਂ ਇੱਥੇ ਇਹ ਵੀ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਕਿ ਉਸ ਘਟਨਾ ਦੇ ਇੱਕ ਹੋਰ ਜ਼ਖਮੀ ਜੋ ਅਜੇ ਤੱਕ ਵੀ ਬਿਮਾਰ ਹਨ, ਲੋੜੀਂਦੀ ਸਹਾਇਤਾ ਉਸ ਨੂੰ ਵੀ ਅਜੇ ਸੰਗਤਾਂ ਵੱਲੋਂ ਵੀ ਤੇ ਸਰਕਾਰ ਵੱਲੋਂ ਵੀ ਦਿੱਤੀ ਜਾ ਰਹੀ ਹੈ। ਭਾਵੇਂ ਕਿ ਸਰਕਾਰ ਵੱਲੋਂ ਉਸ ਦੀ ਪੂਰਨ ਸਹਾਇਤਾ ਨਹੀਂ ਕੀਤੀ ਜਾ ਰਹੀ, ਅਸੀਂ ਫਿਰ ਆਪਣੀ ਜਿਹੜੀਆਂ ਸੰਸਥਾਵਾਂ ਹੈਗੀਆਂ, ਸਰਕਾਰੀ ਸੰਸਥਾਵਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਿਤਨੀ ਦੇਰ ਤੱਕ ਉਹ ਦੁਬਾਰਾ ਠੀਕ ਹੋ ਕੇ ਜਾਂ ਜਿਤਨੀ ਦੇਰ ਤੱਕ ਵੀ ਉਹ ਹਾਜ਼ਰ ਨੇ, ਉਹਨਾਂ ਦੀ ਪੂਰੀ ਜਿਹੜੀ ਹੈਗੀ ਮਦਦ ਆ ਉਹ ਕੀਤੀ ਜਾ ਸਕੇ। ਔਰ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ ਬਣਿਆ, ਉਹਦੇ ਜਿੰਨੇ ਕੋ ਚੇਅਰ ਨੇ ਜੂਡੀ ਚੋ, ਡੇਵਿਡ ਵੈਲਾਡੇਓ ਔਰ ਜੌਨ ਗਰਮੈਂਡੀ ਅਤੇ ਪੈਟਰਿਕ ਮੀਹਨ ਨੇ ਪਿਛਲੇ ਦਿਨੀ ਸੰਸਦ ਦੇ ਵਿੱਚ ਇੱਥੋਂ ਦੀ ਜਿਹੜੀ
ਪਾਰਲੀਮੈਂਟ ਆ ਉਹਦੇ ਵਿੱਚ ਰੈਜ਼ੋਲੂਸ਼ਨ ਨੰਬਰ 698 ਪੇਸ਼ ਕਰਕੇ ਜਿੱਥੇ ਉੱਥੇ ਸ਼ਰਧਾਂਜਲੀ ਦਿੱਤੀ ਆ, ਉੱਥੇ ਉਹਨਾਂ ਨੇ ਸਿੱਖਾਂ ਨੂੰ ਭਰੋਸਾ ਵੀ ਦਵਾਇਆ ਕਿ ਅਸੀਂ ਹਰ ਮੁਸ਼ਕਲ ਦੀ ਘੜੀ ਵਿੱਚ ਸਿੱਖਾਂ ਦੇ ਨਾਲ ਜੀ ਖੜੇ ਆ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸਿੱਖ ਕਾਕਸ ਦੀ, ਕਿਸ ਤਰ੍ਹਾਂ ਸਾਰੇ ਕਾਂਗਰਸਮੈਨ ਸਾਡੀ ਮਦਦ ਲਈ, ਸਾਡੀ ਅਵੇਅਰਨੈਸ ਲਈ ਖੜੇ ਨੇ ਐਂਡ ਉਹ ਕਿਸ ਤਰ੍ਹਾਂ ਮਤੇ ਪਾਸ ਕਰਦੇ ਨੇ, ਪਰ ਸਟਿਲ ਆਈ ਡੋਂਟ ਥਿੰਕ ਦੇयर ਇਜ਼ ਐਨੀ ਅਵੇਅਰਨੈਸ ਜਿਹੜੀ ਲੋਕਾਂ ਦੇ ਵਿੱਚ ਆਈ, ਬਿਕੋਜ਼ ਰੀਸੈਂਟਲੀ ਵੀ ਨਿਊਯਾਰਕ ਦੇ ਵਿੱਚ ਪਿਛਲੇ ਦਿਨੀ ਜਿਹੜੀ ਘਟਨਾ ਵਾਪਰੀ ਹੈ, ਜਿਸ ਦੇ ਵਿੱਚ ਇੱਕ ਸਿੱਖ ਭਰਾ ਸਾਡਾ ਸਰਦਾਰ ਸੰਦੀਪ ਸਿੰਘ ਦੇ ਨਾਲ ਇੱਕ ਟਰੱਕ ਨੇ ਟਕਰਾ ਕਰਕੇ ਉਸ ਨੂੰ ਜ਼ਖਮੀ ਕੀਤਾ, ਬਹੁਤ ਗੰਭੀਰ ਹਾਲਤ ਦੇ ਵਿੱਚ ਆ ਉਹ ਹੁਣ ਇਸ ਸਥਿਤੀ ਦੇ ਵਿੱਚ ਆ ਕਿ ਉਹ ਇਸ ਵੇਲੇ ਉੱਠ ਵੀ ਨਹੀਂ ਪਾ ਰਹੇ। ਐਂਡ ਵਾਟ ਡੂ ਯੂ ਵਾਂਟ ਟੂ ਸੇ ਅਬਾਊਟ ਦੈਟ? ਬੀਬਾ ਜੀ ਦੇਖੋ, ਏਡਾ ਵੱਡਾ ਮੁਲਕ ਹੈ, ਇਹ ਜਿਹੜੀ ਘਟਨਾ ਘਟੀ ਆ, ਅਸੀਂ ਸੰਦੀਪ ਸਿੰਘ ਦੇ ਨਾਲ ਵੀ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਦਿਲੋਂ ਡੂੰਘੀ ਹਮਦਰਦੀ ਰੱਖਦੇ ਹਾਂ ਔਰ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਅਕਾਲ ਪੁਰਖ ਵਾਹਿਗੁਰੂ ਅੱਗੇ ਕਿ ਉਹ ਛੇਤੀ ਤੋਂ ਛੇਤੀ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਵਿੱਚ ਫਿਰ ਤੋਂ ਆਪਣੇ ਬੱਚਿਆਂ ਵਿੱਚ ਜਾਵੇ। ਜਿਹੜੀ ਇਹ ਘਟਨਾ ਘਟੀ ਆ, ਦੇਖੋ ਇਸ ਤਰ੍ਹਾਂ ਇਹ ਹੈ ਕਿ ਸਾਰਿਆਂ ਨੂੰ ਐਜੂਕੇਟ ਇੱਕਦਮ ਕਰਨਾ ਬੜਾ ਔਖਾ ਸਾਡਾ ਯਤਨ ਹੈ। ਬਾਕੀ ਸੰਸਥਾਵਾਂ ਜਿਹਨਾਂ ਵਿੱਚ ਸਿੱਖ ਕੋਲੀਸ਼ਨ ਹੈ, ਯੂਨਾਈਟਿਡ ਸਿੱਖ ਚਾਈਲਡ ਤੇ ਹੋਰ ਜਿੰਨੀਆਂ ਵੀ ਸਾਡੀਆਂ ਸਮਾਜ ਸੇਵੀ ਜਥੇਬੰਦੀਆਂ ਹੈਗੀਆਂ, ਸਾਰੀਆਂ ਹੀ ਯਤਨਸ਼ੀਲ ਨੇ ਇਸ ਕੰਮ ਦੇ ਵਿੱਚ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਜਾਣਕਾਰੀ ਦੇ ਕੇ ਇੱਥੋਂ ਦੇ ਜਿਹੜੇ ਆਮ ਲੋਕ ਨੇ, ਫਿਰ ਜਿਹੜੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਹੈਗੀਆਂ, ਉਹਦੇ ਵਿੱਚ ਯਤਨ ਸਾਡੇ ਜਾਰੀ ਨੇ ਹਰ ਸੰਸਥਾ ਦੇ ਕਿ ਅਸੀਂ ਇੱਥੋਂ ਦੇ ਲੋਕਾਂ ਨੂੰ ਵੱਧ ਤੋਂ ਵੱਧ ਆਪਣੇ ਪ੍ਰਤੀ ਜਾਣਕਾਰੀ ਦੇ ਸਕੀਏ। ਪਰ ਜਿਹੜੀ ਫਿਰ ਵੀ ਇਹ ਘਟਨਾ ਘਟੀ ਆ, ਇਹ ਬੜੀ ਮੰਦਭਾਗੀ ਆ। ਅਸੀਂ ਸਰਕਾਰ ਪਾਸੋਂ ਮੰਗ ਕਰਦੇ ਹਾਂ ਕਿ ਇਸ ਘਟਨਾ ਨੂੰ ਇਸ ਘਟਨਾ ਦਾ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਨਸਲੀ ਘਟਨਾ ਦੇ ਰੂਪ ਵਿੱਚ ਕੀਤੀ ਜਾਵੇ ਔਰ ਛੇਤੀ ਤੋਂ ਛੇਤੀ ਜਿਹੜੇ ਇਸ ਘਟਨਾ ਦੇ ਜ਼ਿੰਮੇਵਾਰ ਨੇ ਉਹਨਾਂ ਨੂੰ ਫੜ ਕੇ ਮਤਲਬ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ ਜਾਵੇ। ਜੀ ਬਿਲਕੁਲ ਵੀਰ ਜੀ। ਇਹ ਤਾਂ ਅਸੀਂ ਗੱਲ ਕੀਤੀ ਸੀਗੀ ਅਮਰੀਕਾ ਦੇ ਵਿੱਚ ਹੇਟ ਕ੍ਰਾਈਮ ਦੀ, ਕਿਸ ਤਰ੍ਹਾਂ ਸਿੱਖਾਂ ਤੇ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦਬਾਅ ਪਾਏ ਜਾ ਰਹੇ ਜਾਂ ਸਿੱਖਾਂ ਨੂੰ ਹੇਟ ਕ੍ਰਾਈਮ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇੱਕ ਭਰਾ ਦੂਸਰੇ ਭਰਾ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਸਿੱਖ ਮੈਨੇਜਮੈਂਟ ਕਮੇਟੀ ਦੇ ਵਿੱਚ ਅਜੇ ਵੀ ਟਕਰਾਅ ਚੱਲ ਰਹੇ ਨੇ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬੀਬਾ ਜੀ, ਇਹ ਇੱਕ ਬਹੁਤ ਹੀ ਮੰਦਭਾਗੀ ਘਟਨਾ ਫਿਰ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਜੋ ਹਾਲਾਤ ਹਨ ਉਹ 1925 ਦੇ ਵਾਲੇ ਹਾਲਾਤ ਬਣੇ ਹੋਏ ਨੇ। ਉਦੋਂ ਗੁਰਸਿੱਖਾਂ ਨੇ ਮਿਲ ਕੇ ਮਹੰਤਾਂ ਪਾਸੋਂ ਜਿਹੜੇ ਕਬਜ਼ੇ ਛੁਡਾਏ ਸਨ। ਹੁਣ ਵੀ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਿ ਇੱਕ ਧਿਰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹ ਆਪਣਾ ਜਿਹੜਾ ਅਧਿਕਾਰ ਆ ਉਹ ਹਰਿਆਣੇ ਦੇ ਗੁਰਦੁਆਰਿਆਂ ਤੇ ਛੱਡ ਨਹੀਂ ਰਹੀ ਤੇ ਜੋ ਹਰਿਆਣੇ ਦੇ ਸਿੱਖ ਆ ਜਿਨ੍ਹਾਂ ਨੇ ਮਿਲ ਕੇ ਇਸ ਸ਼੍ਰੋਮਣੀ ਕਮੇਟੀ ਨੂੰ, ਜਿਹੜੀ ਹਰਿਆਣਾ ਸ਼੍ਰੋਮਣੀ ਕਮੇਟੀ ਆ ਉਹ ਬਣਾਈ ਆ, ਉਹ ਕਬਜ਼ਾ ਲੈਣ ਤੇ ਜਾਂ ਪ੍ਰਬੰਧ ਲੈਣ ਤੇ ਵਜੇਦ ਨੇ। ਸਾਡੀ ਦੋਨਾਂ ਧਿਰਾਂ ਨੂੰ ਅਪੀਲ ਹੈ, ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਕਿ ਜਿਹੜੀ ਹਰਿਆਣੇ ਦੀ ਕਮੇਟੀ ਆ ਉਹ ਕਾਨੂੰਨੀ ਤੌਰ ਤੇ ਉਹ ਹੋਂਦ ਵਿੱਚ ਆ ਚੁੱਕੀ ਆ, ਉਹਨੂੰ ਕਿਰਪਾ ਕਰਕੇ ਮਾਨਤਾ ਦੇਣ ਅਤੇ ਬੈਠ ਕੇ ਜਿਹੜੇ ਸੁਲਹ ਸਫਾਈ ਦੇ ਨਾਲ ਹੀ ਜਿਹੜਾ ਗੁਰਦੁਆਰਿਆਂ ਦਾ ਪ੍ਰਬੰਧ ਆ ਉਹਨਾਂ ਨੂੰ ਸੌਂਪ ਦੇਣ। ਹਾਂ, ਜੇ ਤੁਹਾਨੂੰ ਲੱਗਦਾ ਕੋਈ ਕਾਨੂੰਨੀ ਤੌਰ ਤੇ ਕੋਈ ਮੁਸ਼ਕਲ ਹੈ ਜਾਂ ਕੋਈ ਪ੍ਰੋਬਲਮ ਹੈ ਜਾਂ ਤੁਸੀਂ ਸਮਝਦੇ ਹੋ ਕਿ ਤੁਹਾਡੇ ਨਾਲ ਜ਼ਿਆਦਤੀ ਹੋਈ ਆ, ਤੇ ਅਦਾਲਤਾਂ ਦੇ ਦਰ ਖੁੱਲੇ ਨੇ, ਤੁਸੀਂ ਜਾ ਕੇ ਆਪਣਾ ਜਿਹੜਾ ਕਾਨੂੰਨੀ ਨਿਆਂ ਲੈ ਸਕਦੇ ਹੋ। ਹੁਣ ਕਿੰਨੇ ਹੀ ਕਾਨੂੰਨਦਾਨਾਂ ਨੇ, ਵਕੀਲਾਂ ਨੇ, ਸਾਬਕਾ ਜੱਜਾਂ ਨੇ ਇਹ ਦੱਸਿਆ ਪਬਲਿਕ ਨੂੰ ਖੁੱਲ੍ਹੇਆਮ ਕਿ ਜਿਹੜੀ ਇਹ ਕਮੇਟੀ ਬਣੀ ਆ ਇਹ ਕਾਨੂੰਨੀ ਤੌਰ ਤੇ ਜਾਇਜ਼ ਹੈ। ਤੇ ਅਸੀਂ ਤਾਂ ਕਾਨੂੰਨਦਾਨ ਨਹੀਂ, ਅਸੀਂ ਤਾਂ ਸਿਰਫ ਉਹਨਾਂ ਭਾਵਨਾਵਾਂ ਦੀ ਕਦਰ ਕਰਦੇ ਹਾਂ ਕਿ ਜਿਹੜੇ ਹਰਿਆਣੇ ਦੇ ਸਿੱਖ ਨੇ ਉਹ ਚਾਹੁੰਦੇ ਆ ਕਿ ਸਾਡੇ ਇੱਥੋਂ ਦੇ ਗੁਰਧਾਮ ਨੇ ਉਹਨਾਂ ਦਾ ਅਸੀਂ ਪ੍ਰਬੰਧ ਕਰੀਏ। ਇਸੇ ਤਰ੍ਹਾਂ ਜਿਹੜੇ ਪੰਜਾਬ ਦੇ ਗੁਰਧਾਮ ਨੇ, ਹੁਣ ਦਿੱਲੀ ਦੇ ਗੁਰਧਾਮਾਂ ਵਾਸਤੇ ਵੀ ਦਿੱਲੀ ਵਾਲਿਆਂ ਨੇ ਇੱਕ ਕਮੇਟੀ ਬਣਾਈ ਹੋਈ ਆ, ਤੇ ਸਾਡੀ ਇਹੀ ਦੋਨਾਂ ਹੀ ਧਿਰਾਂ ਨੂੰ ਅਪੀਲ ਆ ਕਿ ਮਿਲ ਬੈਠ ਕੇ ਇਹਦਾ ਕੋਈ ਹੱਲ ਕੱਢਿਆ ਜਾਵੇ। ਅਤੇ ਖਾਸ ਤੌਰ ਤੇ ਮੈਂ ਅਸੀਂ ਬੇਨਤੀ ਕਰਾਂਗੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਿ ਉਹ ਪੱਖਪਾਤੀ ਰਵੱਈਆ ਨਾ ਅਪਣਾਉਣ। ਅੱਜ ਵੀ ਗੋਲਾ ਚੀਕਾ ਵਿੱਚ ਜਿਹੜੇ ਹਰਿਆਣੇ ਦੇ ਸਿੱਖ ਨੇ ਉਹਨਾਂ ਨੇ ਉੱਥੋਂ ਜਿਹੜਾ ਸੀਗਾ ਟਾਸਕ ਫੋਰਸ ਨੂੰ ਉੱਥੋਂ ਹਟਾ ਕੇ ਉਹਦਾ ਪ੍ਰਬੰਧ ਜਿਹੜਾ ਆਪਣੇ ਹੱਥਾਂ ਵਿੱਚ ਲੈ ਲਿਆ। ਇਹਦੇ ਤੇ ਬੜਾ ਹੀ ਇੱਕ ਪਾਸੜ ਜਿਹਾ ਬਿਆਨ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੈਗਾ। ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹ
ਉਹ ਇੱਕ ਕਮੇਟੀ ਦੇ ਨਹੀਂ ਜਾਂ ਇਕੱਲੇ ਪੰਜਾਬ ਦੇ ਸਿੱਖਾਂ ਦੇ ਨਹੀਂ, ਸਮੁੱਚੀ ਦੁਨੀਆ ਦੇ ਸਿੱਖਾਂ ਦੀ ਉਹ ਨੁਮਾਇੰਦਗੀ ਕਰਦੇ ਨੇ। ਸਮੁੱਚੀ ਦੁਨੀਆ ਦੇ ਜਿੰਨੇ ਸਿੱਖ ਨੇ ਉਹ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਨੇ ਤੇ ਉਸੇ ਹੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਉਹ ਜਿਹੜਾ ਆਪਣਾ ਜਿਹੜਾ ਵਤੀਰਾ ਆ ਜਾਂ ਵਰਤਾਰਾ ਆ ਉਹਨੂੰ ਅੰਜਾਮ ਦੇਣ, ਨਾ ਕਿ ਇੱਕ ਪਾਸੜ ਹੋ ਕੇ ਕੋਈ ਇਹਦੇ ਤੇ ਬਿਆਨ ਦੇਣ। ਜੀ ਬਿਲਕੁਲ। ਤੇ ਵੀਰ ਜੀ ਅਸੀਂ ਤਾਂ ਬਿਲਕੁਲ ਹੀ ਨਹੀਂ ਚਾਹੁੰਦੇ ਕਿ ਇਹਨਾਂ ਦੋਨੋਂ ਧਿਰਾਂ ਦੇ ਵਿੱਚ ਕੋਈ ਲੜਾਈ ਹੋਵੇ ਜਾਂ ਫਿਰ ਕਿਸੇ ਦਾ ਨੁਕਸਾਨ ਹੋਵੇ, ਬਿਕੋਜ਼ ਪਿਛਲੇ 2-3 ਹਫ਼ਤਿਆਂ ਦੇ ਵਿੱਚ ਅਸੀਂ ਜਿੰਨਾ ਵੀ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਿੱਖਾਂ ਨੂੰ ਇਸ ਸੰਬੰਧੀ ਅਸੀਂ ਕਰ ਰਹੇ ਹਾਂ। ਆਲਸੋ ਅਸੀਂ ਵੱਖ-ਵੱਖ ਸ਼ਖਸੀਅਤਾਂ ਨਾਲ ਵੀ ਇਸ ਮੁੱਦੇ ਦੇ ਉੱਪਰ ਗੱਲਬਾਤ ਕੀਤੀ ਹੈ ਕਿ ਅਸੀਂ ਕੀ ਕਰ ਸਕਦੇ ਹਾਂ। ਪਰ ਲਾਈਕ ਬਾਦਲ ਅਕਾਲੀ ਦਲ ਹੋਵੇ ਜਾਂ SGC PC ਹੋਵੇ, ਇਹ ਜਿਸ ਤਰ੍ਹਾਂ ਇੱਕ ਗੁੰਡਾ ਰਾਜ ਹੁੰਦਾ ਉਸ ਤਰ੍ਹਾਂ ਹੁੰਦਾ, ਲਾਈਕ ਦੇ ਆਰ ਨਾ ਬੈਕਿੰਗ ਆਊਟ। ਉਹ ਕਿਸੇ ਵੀ ਮੁੱਦੇ ਦੇ ਉੱਪਰ ਜਾਂ ਕਿਸੇ ਵੀ ਗੱਲਬਾਤ ਉੱਪਰ ਕੋਈ ਬੈਕ ਆਊਟ ਨਹੀਂ ਕਰ ਰਹੇ। ਉਹ ਹਮੇਸ਼ਾ ਲਾਈਕ ਆਪਣੀ ਹੀ ਮਰਜ਼ੀ ਕਰਦੇ, ਚਾਹੇ ਮਤੇ ਪਾਸ ਹੋਣ ਦੀ ਗੱਲ ਹੋਵੇ, ਚਾਹੇ ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੋਵੇ। ਚਾਹੁੰਦੇ ਸੀਗੇ ਕਿਉਂਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਤੇ ਸਰਨਾ ਸਾਹਿਬ ਦੇ ਪਿਛਲੇ ਹਫ਼ਤੇ ਇੱਕ ਬਿਆਨਬਾਜ਼ੀ ਆਈ ਸੀ ਕਿ ਕਿਸ ਤਰ੍ਹਾਂ ਉਹ ਚਾਹੁੰਦੇ ਨੇ ਕਿ ਇਹ ਇੱਕ ਮੀਟਿੰਗ ਸੈੱਟ ਹੋਵੇ ਜਿਸ ਨਾਲ ਇਸ ਪੂਰੇ ਚੀਜ਼ ਦਾ ਹੱਲ ਸ਼ਾਂਤਮਈ ਤਰੀਕੇ ਨਾਲ ਨਿਕਲ ਸਕੇ। ਬਟ ਆਈ ਡੋਂਟ ਥਿੰਕ ਬਾਦਲ ਅਕਾਲੀ ਦਲ ਆਲਸੋ ਵਾਂਟ ਦੈਟ। ਸੋ ਲਾਈਕ ਜਿਸ ਤਰ੍ਹਾਂ ਅਸੀਂ ਪੂਰੀ ਮਦਦ ਆਪਣੇ ਵੱਲੋਂ ਅਸੀਂ ਮਦਦ ਕਰਨਾ ਚਾਹੁੰਦੇ ਹਾਂ ਆਪਣੇ ਭਰਾਵਾਂ ਦੀ ਜਿਹੜੇ ਹਰਿਆਣਾ ਦੇ ਵਿੱਚ ਇਸ ਚੀਜ਼ ਨੂੰ ਸਫਰ ਕਰ ਰਹੇ ਨੇ, ਕਿਉਂਕਿ ਝਿੰਡਾ ਸਾਹਿਬ ਜੀ ਦਾ ਵੀ ਬਿਆਨ ਆਇਆ ਸੀ ਕੁਝ ਦਿਨ ਪਹਿਲਾਂ ਕਿ ਉਹ ਨਹੀਂ ਚਾਹੁੰਦੇ ਕਿ ਕਿਸੇ ਤਰ੍ਹਾਂ ਦੀ ਵੀ ਲੜਾਈ ਹੋਵੇ, ਕਿਸ ਤਰ੍ਹਾਂ ਵੀ ਝਗੜਾ ਹੋਵੇ। ਪਰ ਜੇ ਇਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੰਨਾ ਪੁਸ਼ ਕੀਤਾ ਜਾ ਰਿਹਾ ਉਹਨੂੰ, ਦੈਟਸ ਦੀ ਰੀਜ਼ਨ ਉਹ ਵੀ ਹੁਣ ਪੁਸ਼ ਕਰ ਰਹੇ ਨੇ ਐਂਡ ਹੀ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਲਈ ਉਹ ਵੀ ਅਗਰ ਲੜਾਈ ਹੋ ਜਾਏਗੀ, ਇਹਨਾਂ ਦੀ ਵੱਡੀ ਲੜਾਈ ਹੋਵੇਗੀ। ਵਾਟ ਡੂ ਯੂ ਥਿੰਕ ਕਿ ਅਸੀਂ ਕੀ ਕਰ ਸਕਦੇ ਹਾਂ, ਬਾਹਰ ਬੈਠੇ ਜਿਹੜੇ ਸਿੱਖ ਆ ਅਸੀਂ ਕੀ ਕਰ ਸਕਦੇ ਇਸ ਵਿੱਚ ਯੋਗਦਾਨ ਪਾਉਣ? ਜਿਸ ਤਰ੍ਹਾਂ ਬੀਬਾ ਜੀ ਮੈਂ ਪਹਿਲਾਂ ਵੀ ਅਸੀਂ ਅਖਬਾਰਾਂ ਵਿੱਚ ਵੀ ਬੰਦ ਦਿੱਤਾ ਸੀ ਜੀ, ਤੇ ਹੁਣ ਵੀ ਸਾਡਾ ਉਹੀ ਸਟੈਂਡ ਹੈ ਕਿ ਜਿਹੜੀ ਅਮਰੀਕਨ ਜਿਹੜੀ ਹਰਿਆਣਾ ਕਮੇਟੀ ਆ ਉਹ ਕਾਨੂੰਨੀ ਤੌਰ ਤੇ ਹੋਂਦ ਵਿੱਚ ਆ ਚੁੱਕੀ ਆ ਜੀ। ਉਸ ਦੀ ਕਦਰ ਕਰਦੇ ਹੋਏ ਜਿਹੜੇ ਹਰਿਆਣੇ ਦੇ ਗੁਰਦੁਆਰਿਆਂ ਦਾ ਪ੍ਰਬੰਧ ਹੈ ਉਹ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਨੂੰ ਸੌਂਪ ਦਿੱਤਾ ਜਾਵੇ। ਅਗਰ ਤੁਸੀਂ ਮਹਿਸੂਸ ਕਰਦੇ ਹੋ ਕਿ ਕਿਤੇ ਤੁਹਾਨੂੰ ਕਸਾਰਾ ਲੱਗਦਾ ਜਾਂ ਜਿਹੜਾ ਉਹ ਕਾਨੂੰਨ ਦੇ ਅਨੁਸਾਰ ਕਾਰਵਾਈ ਨਹੀਂ ਹੋਈ, ਤੇ ਤੁਸੀਂ ਜਿਹੜੇ ਕਾਨੂੰਨ ਦੇ ਮੁਤਾਬਕ ਉਹ ਬਣਾਈ ਗਈ ਹੈ ਕਮੇਟੀ, ਉਹ ਉਸੇ ਕਾਨੂੰਨ ਨੂੰ ਤੁਸੀਂ ਅਦਾਲਤ ਦੇ ਵਿੱਚ ਚੈਲੰਜ ਕਰ ਦਿਓ। ਅਦਾਲਤ ਜਿਹੜਾ ਹੈਗਾ ਤੁਹਾਡਾ ਨਿਪਟਾਰਾ ਕਰ ਦੇਗੀ। ਤੇ ਫਿਰ ਤੋਂ ਅਸੀਂ ਬੇਨਤੀ ਕਰਾਂਗੇ ਦੋਨਾਂ ਹੀ ਤਰ੍ਹਾਂ ਨੂੰ ਕਿ ਮਜ਼ਾਕ ਨਾ ਬਣਾਇਆ ਜਾਵੇ ਪਬਲਿਕ ਦੇ ਸਾਹਮਣੇ, ਤੇ ਸ਼ਾਂਤਮਈ ਤਰੀਕੇ ਨਾਲ ਬੈਠ ਕੇ ਦੋਨੇ ਤਰ੍ਹਾਂ ਇਸ ਦਾ ਹੱਲ ਕੱਢਣ। ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਜਥੇਦਾਰ ਆ ਉਹ ਪੱਖਪਾਤੀ ਵਤੀਰਾ ਨਾ ਅਪਣਾਉਂਦੇ ਹੋਏ ਸਿਰਫ ਔਰ ਸਿਰਫ ਸਾਰੇ ਸਮੁੱਚੇ ਸਿੱਖਾਂ ਦੀ ਜਿਹੜੀ ਨੁਮਾਇੰਦਗੀ ਕਰਦੇ ਹੋਏ ਆਪਣਾ ਮੋਹਰੀ ਰੋਲ ਹੈ ਜਿਹੜਾ ਉਹ ਅਦਾ ਕਰਨ, ਤਾਂ ਜੋ ਜਿਹੜਾ ਕੌਮ ਦੇ ਵਿੱਚ ਇੱਕ ਦਫੇੜ ਪੈਣ ਰਹੀ ਆ ਇਹ ਖਤਮ ਹੋ ਸਕੇ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰ ਕਿ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸੇ ਤਰ੍ਹਾਂ ਵੱਖ-ਵੱਖ ਮੁੱਦਿਆਂ ਦੇ ਉੱਪਰ ਅਸੀਂ ਤੁਹਾਨੂੰ TV 84 ਦੇ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ। ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ ਤਾਂ ਤੁਹਾਡੇ ਕੋਲ ਇਜਾਜ਼ਤ ਲੈਣ ਦਾ ਵੀ ਟਾਈਮ ਹੋ ਗਿਆ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक का। Keep watching News TV 84. We'll be right back after a short break.